ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁੜ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਜ ਸਿੰਘ ਜੀ ਖਾਲਸਾ। ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਨਹੀਂ ਜਾਣ ਦਿੱਤਾ ਗਿਆ ਲੰਡਨ। ਚੀਨ ਨਾਲ ਰਿਸ਼ਤੇ ਨੂੰ ਲੈ ਕੇ ਤਲਖੀ ਜ਼ਾਹਰ ਕਰਦਿਆਂ ਰੱਖਿਆ ਮੰਤਰੀ ਨੇ ਅਲਰਟ ਰਹਿਣ ਦੀ ਦਿੱਤੀ ਸਲਾਹ। ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਭੁੱਖ ਹੜਤਾਲ ਤੇ ਰਹੇ ਬਾਪੂ ਸੂਰਜ ਸਿੰਘ ਜੀ ਖਾਲਸਾ ਨੇ ਮੁੜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਮੈਨੂੰ ਭਰੋਸਾ ਦਿਵਾਇਆ ਸੀ ਕਿ ਉਹ ਇੰਨੇ ਸਾਲਾਂ ਤੋਂ ਜੇਲ੍ਹਾਂ 'ਚ ਨਜ਼ਰਬੰਦ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸਰਕਾਰ ਤੇ ਦਬਾਅ ਪਾਉਣਗੇ, ਪਰ ਹੁਣ ਉਹ ਆਪ ਉਹਨਾਂ ਸਰਕਾਰ ਤੇ ਸਿਆਸਤਦਾਨਾਂ ਦੀ ਪਿੱਠ ਥਾਪੜਦਾ ਹੈ। ਬਾਪੂ ਸੂਰਜ ਸਿੰਘ ਨੇ ਕਿਹਾ ਕਿ ਦੂਜੀਆਂ ਸਰਕਾਰਾਂ ਤੋਂ ਤਾਂ ਇਹ ਪਹਿਲਾਂ ਹੀ ਉਮੀਦ ਨਹੀਂ ਰੱਖਦੇ ਸੀ, ਪਰ ਹੁਣ ਭਗਵੰਤ ਮਾਨ ਦੀ ਸਰਕਾਰ ਤੋਂ ਵੀ ਉਮੀਦ ਨਹੀਂ ਰਹੀ। ਦੱਸਦੀ ਕਿ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਚੱਲ ਰਹੇ ਬਾਪੂ ਸੂਰਜ ਸਿੰਘ ਨੇ ਕਰੀਬ 2 ਮਹੀਨੇ ਪਹਿਲਾਂ ਹੀ ਆਪਣੀ ਹੜਤਾਲ ਖਤਮ ਕੀਤੀ ਸੀ ਤੇ ਇਸ ਸ਼ਰਤ ਤੇ ਉਹਨਾਂ ਨੂੰ ਹਸਪਤਾਲ ਤੋਂ ਘਰੇ ਭੇਜਿਆ ਗਿਆ ਸੀ ਕਿ ਉਹ ਮੁੜ ਭੁੱਖ ਹੜਤਾਲ ਨਹੀਂ ਕਰਨਗੇ, ਪਰ ਇਸ ਤੋਂ ਬਾਅਦ ਉਹਨਾਂ ਨੂੰ ਨਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਜਾਣ ਦਿੱਤਾ ਗਿਆ ਅਤੇ ਨਾ ਹੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਗਿਆ। ਇਸ ਦੇ ਚੱਲਦਿਆਂ ਬਾਪੂ ਸੂਰਜ ਸਿੰਘ ਜੀ ਨੇ ਦੁਬਾਰਾ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਹੜੀ ਭੁੱਖ ਹੜਤਾਲ ਇਹ ਸਿਰੇ ਨਹੀਂ ਸੀ ਲੱਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬੱਤ ਖਾਲਸਾ ਚੁਣੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ 5 ਸਿੰਘ ਆਏ। ਸਿੱਖ ਧਰਮ ਵਿੱਚ ਅਕਾਲ ਤਖ਼ਤ ਤੋਂ ਉੱਚੀ ਕੋਈ ਪਦਵੀ ਹੈ ਨਹੀਂ ਜਥੇਦਾਰ ਤੋਂ, ਤੇ ਮਰਿਆਦਾ 'ਚ ਜੇ ਲਿਆਵੇ ਤਾਂ 5 ਸਿੰਘ ਜੋ ਕਹਿੰਦੇ ਆ ਉਹ ਰੱਬੀ ਰੂਪ ਮੰਨੇ ਜਾਂਦੇ ਆ। ਤੁਸੀਂ ਮੇਰੇ ਨਾਲ ਸਿਆਣੇ ਹੋ, ਤੁਹਾਨੂੰ ਜ਼ਿਆਦਾ ਪਤਾ। ਉਹਨਾਂ ਨੂੰ ਕੋਈ ਵੀ ਬੰਦਾ ਜਵਾਬ ਦਿੰਦਾ ਤਾਂ ਉਹ ਰੱਬ ਨੂੰ ਧੱਕੇ ਦੇ ਮਾਰਨ ਦੇ ਬਰਾਬਰ ਆ। ਇਸ ਲਈ ਕੋਈ ਵੀ ਸਿੱਖ ਬੱਚਾ, ਸਿੱਖ ਬਜ਼ੁਰਗ, ਸਿੱਖ ਜਵਾਨ ਇਹ ਹੌਸਲਾ ਨਹੀਂ ਕਰ ਸਕਦਾ। ਤੇ 5 ਸਿੰਘ ਆਏ, ਉਹਨਾਂ ਨੇ ਜਗਤਾਰ ਸਿੰਘ ਹਵਾਰਾ ਦਾ ਲਿਖਿਆ ਹੋਇਆ ਪੱਤਰ ਦਿਖਾਇਆ ਮੈਨੂੰ ਵੀ ਇਸ ਲਈ ਉਹ ਮੁਲਤਵੀ ਕਰ ਦੇਣ। ਸ਼ਾਇਦ ਉਹਦੇ ਵਿੱਚ ਛੱਡਣ ਲਈ ਵੀ ਹੋਵੇ, ਮੈਂ ਸ਼ੋਰ ਨਹੀਂ, ਪਰ ਮੈਂ ਉਸ ਵੇਲੇ ਮੁਲਤਵੀ ਕੀਤਾ ਵੀ ਮੈਨੂੰ ਠੀਕ ਲੱਗਿਆ। ਮੁਲਤਵੀ ਕਰਨ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਅੱਜ ਤੱਕ ਦੇ ਹਾਲਾਤ ਵਿੱਚ ਸਰਕਾਰ ਦੇ ਕੰਨ 'ਤੇ ਜਿਉਂ ਨਹੀਂ ਸਰਕੇ। ਪਹਿਲੀ ਸਰਕਾਰ ਦਾ ਤਾਂ ਮੈਂ ਕਹਿੰਦਾ ਨਹੀਂ, ਪਰ ਮੌਜੂਦਾ ਸਰਕਾਰ 'ਤੇ ਮੈਨੂੰ ਬੜਾ ਵੱਡਾ ਗਿਲਾ ਹੈ। ਅੱਜ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੇਰਾ ਪੁਰਾਣਾ ਵਾਕਫ ਹੈ, ਵਰਕਰ ਹੁੰਦਿਆਂ ਇਕੱਠੇ ਚੰਡੀਗੜ੍ਹ ਧੱਕੇ ਖਾਂਦੇ ਰਹੇ ਹਾਂ। ਉੱਥੇ ਬੈਠਾ ਕਹਿੰਦਾ ਸ਼ਾਬਾਸ਼, ਬੜਾ ਵਧੀਆ ਕੰਮ ਕੀਤਾ, ਮੈਂ ਤੇ ਮੇਰੀ ਪਾਰਟੀ ਤੇਰੇ ਨਾਲ ਹੈ, ਹੁਣ ਆਪਾਂ ਬੰਦੀ ਛੁਡਾ ਕੇ ਦਿਖਾਵਾਂਗੇ, ਸਰਕਾਰ ਨੂੰ ਝੁਕਾ ਕੇ ਦਿਖਾਵਾਂਗੇ। ਉਹਦੀ ਜੇ ਇੱਥੇ ਜਤਿੰਦਰ ਸਿੰਘ ਈਸੜੂ ਹੁੰਦਾ ਤਾਂ ਉਹਦੀ ਇਹ ਸਾਰੀ ਜਿਹੜੀ ਹੈਗੀ ਹੈ ਬਾਈਟ ਉਹ ਵੀ ਤੁਹਾਨੂੰ ਸੁਣਾ ਦਿੰਦਾ। ਜਦ ਮੈਨੂੰ ਇਹ ਬਹੁਤ ਵੱਡਾ ਹੌਸਲਾ ਮਿਲਿਆ 1-1-2-11 ਵਾਲਾ, ਤਾਂ ਮੈਨੂੰ ਉਹ ਬੰਦਾ ਬੜਾ ਪਿਆਰਾ ਅਤੇ ਵਧੀਆ ਲੱਗਿਆ ਬਈ ਮੇਰਾ ਸਾਥੀ ਬਣ ਗਿਆ। ਪਰ ਅੱਜ ਦੇ ਹਾਲਾਤ ਅਨੁਸਾਰ ਉਹ ਬਚਨ ਕਰੇ ਖਿਸਕ ਜਾਏ ਸੋਈ ਨਰ ਕੱਚਾ 'ਤੇ ਪਹੁੰਚ ਗਿਆ। ਉਦੋਂ ਤਾਂ ਸਰਕਾਰ ਜ਼ੁਲਮ ਕਰਦੀ ਸੀ, ਬੰਦੀ ਸਜ਼ਾ ਪੂਰੀ ਹੋਈ ਕਿਉਂ ਨਹੀਂ ਛੱਡੇ ਜਾ ਰਹੇ। ਮੈਂ ਆਪਦੇ ਵਚਨ ਸੰਘਰਸ਼ 'ਚ ਪੂਰਾ ਖੜ੍ਹਾ। ਉਹਨੇ ਮੈਨੂੰ ਹੌਸਲਾ ਦਿੱਤਾ। ਹੋ ਸਕਦਾ ਜੇ ਉਹ ਹੌਸਲਾ ਨਾ ਦਿੰਦਾ ਤਾਂ ਮੈਂ ਪਿਆਰ ਸਿੰਘਾਂ ਨੇ ਪੰਜਾਂ ਦੇ ਕਹੇ 'ਤੇ ਛੱਡ ਦਿੰਦਾ।
ਪਰ ਹੁਣ ਉਹ ਹੌਸਲਾ ਮੈਨੂੰ ਇੱਥੇ ਨਹੀਂ ਖੜਾ ਕਿ ਮੈਂ ਕਿਸੇ ਕੀਮਤ 'ਤੇ ਛੱਡਣ ਨੂੰ ਤਿਆਰ ਨਹੀਂ, ਤਾਂ ਦੁਬਾਰਾ ਸ਼ੁਰੂ ਕੀਤਾ। ਇੱਕ ਗੱਲ ਮੈਂ ਕਹਿ ਦਿੰਦਾ ਤਾਂ ਕਿ ਗਾਹਾਂ ਨੂੰ ਕੋਈ ਮੇਰੇ ਵਰਗਾ ਸ਼ਬਦਾਂ ਦੇ ਜਾਲ ਵਿੱਚ ਨਾ ਫਸੇ। ਮਰਨ ਲਿਖਾਏ ਮੰਡਲ में आए होनी है, मैं भी उससे तो नहीं लंघना। पर मेरा कारण भगवंत मान का हौसला देना बड़ा हिस्सा। जे मेरा शरीर इस संघर्ष लग जाता तो मैं कहूँगा बई ਇਹਦਾ ਐਕਸ਼ਨ ਜ਼ਿੰਮੇਵਾਰ ਭਗਵੰਤ ਮਾਨ ਨੂੰ ਮੰਨਿਆ ਜਾਵੇ ਤੇ ਕਾਨੂੰਨੀ ਤੌਰ 'ਤੇ ਉਹਨੂੰ ਕਟਹਿਰੇ 'ਚ ਖੜਾਇਆ ਜਾਵੇ, ਤਾਂ ਕਿ ਕੱਲ੍ਹ ਨੂੰ ਕੋਈ ਆਪ ਦਾ ਕਿਸੇ ਹੋਰ ਨਾਲ ਅਜਿਹੀ ਹੌਸਲਾ ਅਫਜ਼ਾਈ ਕਰਕੇ ਨਰਕ 'ਚ ਨਾ ਸਿੱਟੇ। ਪਰ ਮੈਂ ਸਵਰਗ 'ਚ ਮੰਨਦਾ। ਵਾਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਬ੍ਰਿਟੇਨ ਨਹੀਂ ਜਾਣ ਦਿੱਤਾ ਗਿਆ ਹੈ। ਉਹਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਵਾਪਸ ਪਿੰਡ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਕਿਰਨਦੀਪ ਕੌਰ ਨੂੰ ਡਿਟੇਨ ਨਹੀਂ ਕੀਤਾ ਗਿਆ ਸੀ, ਸਿਰਫ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਉਹਨਾਂ ਦੀ 2:30 ਵਜੇ ਦੀ ਬਰਮਿੰਘਮ ਦੀ ਫਲਾਈਟ ਸੀ, ਪਰ ਉਹਨਾਂ ਨੂੰ ਬੋਰਡਿੰਗ ਨਹੀਂ ਕਰਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤੋਂ ਏਅਰਪੋਰਟ ਦੇ ਅੰਦਰ ਹੀ 12:30 ਵਜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਪੁਲਿਸ ਦੀ ਐਸਐਸਪੀ ਜਸਵੰਤ ਕੌਰ ਵੀ ਏਅਰਪੋਰਟ ਪਹੁੰਚੀ ਸੀ। ਕਿਰਨਦੀਪ ਕੌਰ ਕੋਲ ਯੂਕੇ ਦੀ ਨਾਗਰਿਕਤਾ ਹੈ। ਉਹ ਸਵੇਰੇ 11:30 ਵਜੇ ਏਅਰਪੋਰਟ ਪਹੁੰਚ ਗਏ ਸਨ। ਸੁਰੱਖਿਆ ਚੈਕਿੰਗ ਤੋਂ ਬਾਅਦ ਜਿਵੇਂ ਹੀ ਉਹ ਇਮੀਗ੍ਰੇਸ਼ਨ ਕਾਊਂਟਰ ਕੋਲ ਪਹੁੰਚੇ ਤਾਂ ਉਹਨਾਂ ਨੂੰ ਰੋਕ ਲਿਆ ਗਿਆ ਅਤੇ ਏਜੰਸੀਆਂ ਨੂੰ ਇਤਲਾਹ ਕੀਤੀ ਗਈ। ਇਸ ਤੋਂ ਬਾਅਦ ਕਿਰਨਦੀਪ ਕੌਰ ਨੂੰ ਇੱਕ ਵੱਖਰੇ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾਂ ਕੋਲੋਂ ਪੁੱਛਗਿੱਛ ਸ਼ੁਰੂ ਕੀਤੀ ਗਈ। ਕਿਰਨਦੀਪ ਕੌਰ ਨੂੰ ਕਿਉਂ ਰੋਕਿਆ ਗਿਆ, ਇਸ ਬਾਰੇ ਹੁਣ ਤੱਕ ਕੋਈ ਪੁਖਤਾ ਜਾਣਕਾਰੀ ਹਾਸਲ ਨਹੀਂ ਹੋਈ ਹੈ। ਚੀਨ ਨਾਲ ਰਿਸ਼ਤਿਆਂ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਤਲਖੀ ਸਾਹਮਣੇ ਆਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਨੂੰ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਯਾਨੀ LAC ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਉੱਤਰੀ ਸੈਕਟਰ ਵਿੱਚ ਹਾਲਾਤ ਤਣਾਅਪੂਰਨ ਬਣ ਗਏ ਹਨ। ਜ਼ਮੀਨੀ ਫੌਜ ਕਮਾਂਡਰਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਫੌਜ ਨੂੰ ਕਿਹਾ ਕਿ ਉਹ ਦੁਨੀਆ ਭਰ ਵਿੱਚ ਹੋ ਰਹੀ ਸਿਆਸੀ ਤਬਦੀਲੀਆਂ ਤੇ ਨਜ਼ਰ ਰੱਖਣ ਅਤੇ ਉਸੇ ਦੇ ਮੁਤਾਬਕ ਆਪਣੀਆਂ ਯੋਜਨਾਵਾਂ ਨੂੰ ਬਣਾਉਣ। ਰੱਖਿਆ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੀ ਫੌਜ ਤੇ ਪੂਰਾ ਯਕੀਨ ਹੈ ਕਿ ਚੀਨ ਨਾਲ ਲੱਗਦੇ ਬਾਰਡਰ ਤੇ ਆਉਣ ਵਾਲੀ ਹਰ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣਗੇ। ਉਹਨਾਂ ਕਿਹਾ ਕਿ ਹਾਲਾਂਕਿ ਲਦਾਖ ਨਾਲ ਹੱਲ ਸ਼ਾਂਤੀ ਨਾਲ ਕੱਢਣ ਦੇ ਲਈ ਗੱਲਬਾਤ ਚੱਲ ਰਹੀ ਹੈ। ਰੱਖਿਆ ਮੰਤਰੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਮਈ ਵਿੱਚ ਭਾਰਤ ਅਤੇ ਚੀਨ ਦੇ ਵਿਚਾਲੇ ਲਗਾਤਾਰ ਚੌਥੇ ਸਾਲ ਗੱਲਬਾਤ ਸ਼ੁਰੂ ਹੋਣ ਵਾਲੀ ਹੈ। ਹੁਣ ਤੱਕ ਗੱਲਬਾਤ ਦੇ ਕਈ ਰਾਊਂਡ ਹੋ ਚੁੱਕੇ ਹਨ, ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ ਹੈ। ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਨਾਲ ਕੰਮ ਕਰਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁਝ ਦਿਨਾਂ ਵਿੱਚ ਕਈ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀ ਹੀ ਇੱਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਇੱਥੇ ਕੈਨੇਡਾ ਦੇ ਹਾਊਸ ਆਫ ਕਾਮਨਸ ਲਈ ਚੁਣੇ ਗਏ ਪਹਿਲੇ ਦਸਤਾਰਧਾਰੀ ਸਿੱਖ ਗੁਰਬਖਸ਼ ਸਿੰਘ ਮੱਲੀ ਨੂੰ ਸਿੱਖ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਲਈ ਪਾਇਨੀਅਰ ਵਜੋਂ ਸ਼ਾਨਦਾਰ ਪ੍ਰਾਪਤੀਆਂ ਲਈ ਦ ਕੀ ਟੂ ਦ ਸਿਟੀ ਆਫ ਬਰੈਂਪਟਨ ਨਾਲ ਸਨਮਾਨਿਤ ਕੀਤਾ ਗਿਆ। ਦ ਕੀ ਟੂ ਦ ਸਿਟੀ ਆਫ ਬਰੈਂਪਟਨ ਇੱਕ ਪ੍ਰਤੀਕਾਤਮਕ ਸਨਮਾਨ ਹੈ ਜੋ ਸਿਟੀ ਆਫ ਬਰੈਂਪਟਨ ਕਮਿਊਨਿਟੀ ਦੇ ਇੱਕ ਬਹੁਤ ਹੀ ਵੱਡਮੁੱਲੇ ਮੈਂਬਰ ਜਾਂ ਸਿਟੀ ਦੇ ਇੱਕ ਨਾਮਵਰ ਜਾਂ ਸਨਮਾਨਿਤ ਮਹਿਮਾਨ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਲੋਕਾਂ ਦੇ ਜੀਵਨ ਉੱਤੇ ਪ੍ਰਭਾਵ ਪਾਇਆ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਬਿਆਨ ਵਿੱਚ ਕਿਹਾ ਕਿ ਗੁਰਬਖਸ਼ ਸਿੰਘ ਮੱਲੀ ਨੇ ਬੇਮਿਸਾਲ ਯੋਗਦਾਨ ਪਾਇਆ ਹੈ, ਇਸ ਲਈ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਸ਼ਹਿਰ ਵਿੱਚ ਇਹ ਵਕੀਲ ਹਨ। The Honourable Gurbaksh Singh Mally. Gurbaksh is a legend in Brampton, but not just Brampton. His contributions to Canada have been absolutely astounding. Elected 6 times to the House of Commons, he was the first turban Sikh, a trailblazer in the community. He had a voice beyond Canada. I look at the Chandigarh consular office. It was his lobbying of the Prime Minister that led to Canada opening a consular office in Chandigarh that has helped so many Canadians come to our country. Gurbaksh's legacy is incredible. ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ SKM ਗੈਰ ਰਾਜਨੀਤਿਕ ਦੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਹੋਈ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ ਅਤੇ ਹੋਰ ਕਿਸਾਨ ਆਗੂ ਵੀ ਮੌਜੂਦ ਰਹੇ। ਕਿਸਾਨ ਆਗੂਆਂ ਮੁਤਾਬਕ ਸਰਕਾਰ ਨੇ ਵਾਅਦਾ ਕੀਤਾ ਕਿ 5 ਏਕੜ ਤੱਕ ਹੀ ਮੁਆਵਜ਼ਾ ਦੇਣ ਦੀ ਸ਼ਰਤ ਹਟਾ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਤੁਰੰਤ ਮੌਕੇ ਤੇ ਹੀ ਅਧਿਕਾਰੀਆਂ ਨੂੰ ਇਹ ਸ਼ਰਤ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਕਣਕ ਦੀ ਖਰੀਦ ਸਮੇਂ ਲੱਗਣ ਵਾਲੇ ਕੁਆਲਿਟੀ ਕੱਟ ਨੂੰ ਪੰਜਾਬ ਸਰਕਾਰ ਵੱਲੋਂ ਝੱਲਣ ਦਾ ਐਲਾਨ ਕੀਤਾ ਗਿਆ ਸੀ, ਪਰ ਉਸ ਦਾ ਗਰਾਊਂਡ ਪੱਧਰ ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਸੀ। ਪਰ 15 ਅਪ੍ਰੈਲ ਨੂੰ ਘਿਰਾਓ ਤੋਂ ਬਾਅਦ ਕਿਸਾਨਾਂ ਨੂੰ ਲੱਗਣ ਵਾਲਾ ਕੁਆਲਿਟੀ ਕੱਟ ਬੰਦ ਕਰ ਦਿੱਤਾ ਗਿਆ ਤੇ ਕਿਸਾਨਾਂ ਦੀ ਫਸਲ ਦੇ ਫਾਰਮ ਪੂਰੇ ਰੇਟ ਤੇ ਬਣਾਉਣੇ ਸ਼ੁਰੂ ਕਰ ਦਿੱਤੇ ਗਏ।
2021 ਅਤੇ 2022 ਦੌਰਾਨ ਖਰਾਬ ਹੋਈਆਂ ਫਸਲਾਂ ਦਾ ਚਾਈਨਾ ਵਾਇਰਸ ਨਾਲ ਮਰੇ ਝੋਨੇ, ਗੁਲਾਬੀ ਸੁੰਡੀ ਨਾਲ ਖਰਾਬ ਹੋਏ ਨਰਮੇ ਅਤੇ ਲੰਪੀ ਸਕਿਨ ਬਿਮਾਰੀ ਨਾਲ ਮਰੇ ਪਸ਼ੂਆਂ ਦੇ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ 15 ਮਈ ਤੱਕ ਲਾਸਟ ਰਿਪੋਰਟ ਦੇਣ ਲਈ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ 15 ਜੂਨ ਤੱਕ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਜੁਮਲਾ ਮਸ਼ਤਰਕਾ ਮਾਲਕਾਨਾ ਜ਼ਮੀਨ ਆਬਾਦ ਕਰ ਕਿਸਾਨਾਂ ਨੂੰ ਮਾਲਕਾਨਾ ਹੱਕ ਦੇਣ ਬਾਰੇ ਸਰਕਾਰ ਨੇ ਕਿਹਾ ਹੈ ਕਿ ਉਹ ਮਾਹਰਾਂ ਦੀ ਸਲਾਹ ਲੈ ਰਹੀ ਹੈ ਅਤੇ ਇਸ ਦਾ ਜਲਦੀ ਹੀ ਰਾਹ ਲੱਭ ਕੇ ਤੇ ਪਾਲਿਸੀ ਬਣਾ ਕੇ ਕਿਸਾਨਾਂ ਨੂੰ ਇਹਨਾਂ ਜ਼ਮੀਨਾਂ ਦੇ ਮਾਲਕਾਨਾ ਹੱਕ ਦੇ ਦਿੱਤਾ ਜਾਵੇਗਾ। ਗੰਨਾ ਮਿਲਾਂ ਲੇਟ ਚੱਲਣ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਮਾਹਰਾਂ ਦੀ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਦੀ ਰਿਪੋਰਟ ਤਿਆਰ ਕਰੇਗੀ ਕਿ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜ਼ਮੀਨ ਦਾ ਮੁਆਵਜ਼ਾ ਵੰਡਣ ਵਿੱਚ ਘਪਲੇਬਾਜ਼ੀ ਕਰਨ ਵਾਲੇ SDM ਰਮੇਸ਼ ਸ਼ਰਮਾ ਬਾਰੇ ਕਿਸਾਨ ਆਗੂਆਂ ਨੇ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਰੱਖਿਆ ਅਤੇ ਸਰਕਾਰ ਦੀ ਮਨਸ਼ਾ ਉੱਤੇ ਵੀ ਸਵਾਲ ਖੜੇ ਕੀਤੇ, ਜਿਸ ਉਪਰੰਤ ਮੰਤਰੀ ਨੇ ਕਿਹਾ ਕਿ ਉਸ ਉੱਪਰ ਬਹੁਤ ਜਲਦ ਕਾਰਵਾਈ ਕਰ ਦਿੱਤੀ ਜਾਵੇਗੀ। ਜਿਹੜੇ ਕਿਸਾਨਾਂ ਨੂੰ ਉਸ ਵੱਲੋਂ ਮੁਆਵਜ਼ਾ ਦੇਣ ਵਿੱਚ ਗੜਬੜ ਕੀਤੀ ਗਈ ਹੈ, ਉਹਨਾਂ ਕਿਸਾਨਾਂ ਦੇ ਨਾਮ ਅਤੇ ਵੇਰਵੇ ਸਰਕਾਰ ਨੂੰ ਮੁਹੱਈਆ ਕਰਵਾਏ ਜਾਣ, ਜਿਸ ਵਿੱਚ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਸਾਹਿਬ ਦੀ ਡਿਊਟੀ ਲਗਾ ਦਿੱਤੀ ਗਈ ਹੈ। ਨੌਜਵਾਨ ਆਗੂ ਲੱਖਾ ਸਿੰਘ ਸਧਾਣਾ ਵੱਲੋਂ ਮੁਦਕੀ ਵਿਖੇ ਜੋੜੀਆਂ ਨਹਿਰਾਂ ਉੱਤੇ ਪਾਣੀਆਂ ਦੇ ਮਸਲੇ ਤੇ ਧਰਨਾ ਲਗਾਇਆ ਹੋਇਆ ਹੈ। ਇਸ ਮੋਰਚੇ ਸੰਬੰਧੀ ਸਰਕਾਰ ਦੇ ਨਾਲ ਹੋਈ ਸਲਾਹ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਆਗੂ ਲੱਖਾ ਸਿੰਘ ਸਧਾਣਾ ਨੇ ਸਮੂਹ ਪੰਜਾਬ ਦਰਦੀ ਲੋਕਾਂ ਨੂੰ ਕੱਲ੍ਹ ਨੂੰ ਇੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਅੱਗੇ ਦੀ ਰਣਨੀਤੀ ਬਾਰੇ ਵੀ ਸੰਗਤਾਂ ਨਾਲ ਵਿਚਾਰ ਕੀਤੇ ਜਾ ਸਕਣ। ਦਰਅਸਲ ਪੰਜਾਬ ਤੋਂ ਰਾਜਸਥਾਨ ਜਾਂਦੀ ਨਹਿਰ ਨੂੰ ਕੰਕਰੀਟ ਕਰਕੇ ਪੱਕਾ ਕੀਤਾ ਜਾ ਰਿਹਾ ਸੀ, ਜਿਸ ਕਾਰਨ ਨੇੜਲੇ ਇਲਾਕਿਆਂ ਦਾ ਪਾਣੀ ਡੂੰਘਾ ਚਲਿਆ ਗਿਆ, ਜਿਸ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਬੰਜਰ ਹੋ ਰਹੀਆਂ ਹਨ। ਇਸ ਦੇ ਖਿਲਾਫ ਨੌਜਵਾਨਾਂ ਵੱਲੋਂ ਪਹਿਲ ਕਰਦਿਆਂ ਮੁਦਕੀ ਵਿਖੇ ਪੱਕਾ ਮੋਰਚਾ ਲਾ ਦਿੱਤਾ ਗਿਆ। ਇਸ ਮੋਰਚੇ ਨੂੰ ਪੰਜਾਬ ਦੇ ਕਿਸਾਨਾਂ ਦਾ ਭਰਪੂਰ ਯੋਗਦਾਨ ਮਿਲ ਰਿਹਾ ਹੈ। ਪਿਛਲੇ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇੱਥੇ ਮੋਰਚੇ ਨੂੰ 5 ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ ਸੀ, ਜਿਹਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਸੀ ਪਾਣੀਆਂ ਨੂੰ ਲੈ ਕੇ, ਕਿਉਂਕਿ ਜਿਹੜਾ ਇਹ ਨਹਿਰਾਂ ਨੂੰ ਕੰਕਰੀਟ ਕਰਕੇ ਪੱਕੀਆਂ ਕਰਕੇ ਲਿਫਾਫਾ ਪਾ ਕੇ ਜੋ ਇੰਦਰਾ ਗਾਂਧੀ ਨਹਿਰ ਰਾਜਸਥਾਨ ਨੂੰ ਜਾ ਰਹੀ ਹੈ, ਅਸਲ ਮੁੱਦਾ ਉਸ ਨਹਿਰ ਦਾ ਸੀ। ਉਹਨਾਂ ਨੂੰ ਲੈ ਕੇ ਆਪਾਂ ਲਗਾਤਾਰ ਡਟੇ ਹੋਏ ਆ, ਸਾਰੇ ਭਰਾਵਾਂ ਦਾ ਸਹਿਯੋਗ ਆ ਨਾਲ। ਤੇ ਪਰਸੋਂ 21 ਤਰੀਕ ਨੂੰ ਆਥਣੇ 5 ਵਜੇ ਸਰਕਾਰ ਆ ਰਹੀ ਹੈ। ਸਰਕਾਰ ਨੇ ਕੁਝ ਸੁਨੇਹੇ ਭੇਜੇ ਨੇ, ਕੋਈ ਗੱਲਬਾਤ ਚਲਾਈ ਹੈ, ਕੁਝ ਗੱਲਾਂ ਬਾਤਾਂ ਨੇ ਸਹਿਮਤੀ ਬਣੀ ਆ। ਤੇ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਕਿ ਜਿਹੜੇ ਸਾਡੇ ਭਰਾ 5 ਤਰੀਕ ਨੂੰ ਇੱਥੇ ਵੱਡੀ ਗਿਣਤੀ 'ਚ ਪਹੁੰਚੇ ਸੀ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਉਹਨਾਂ ਨੂੰ ਵੀ ਬੇਨਤੀ ਹੈ, ਸਾਰੀ ਸੰਗਤ ਨੂੰ ਅਪੀਲ ਆ, ਬੇਨਤੀ ਹੈ ਮੇਰੀਆਂ ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਕਿ ਪਰਸੋਂ 21 ਤਰੀਕ ਨੂੰ 5 ਵਜੇ ਮੁਦਕੀ ਮੋਰਚਾ ਜਿਹੜਾ ਆਪਣਾ ਲੱਗਿਆ ਹੋਇਆ ਜੰਗ ਪਾਣੀਆਂ ਦੀ ਘੱਲ ਖੁਰਦ ਜੋੜੀਆਂ ਨਹਿਰਾਂ ਦੇ ਪੁਲਾਂ ਦੇ ਉੱਤੇ ਆਪਾਂ ਬੈਠੇ ਆ। ਸਾਰਿਆਂ ਨੂੰ ਅਪੀਲ ਹੈ ਕਿ ਬਾਈ ਵੱਧ ਤੋਂ ਵੱਧ ਪਰਸੋਂ 21 ਤਰੀਕ ਨੂੰ 5 ਵਜੇ ਪਹੁੰਚੋ। ਸਰਕਾਰ ਕੀ ਲੈ ਕੇ ਆ ਰਹੀ ਹੈ, ਕੀ ਗੱਲਬਾਤ ਉਹਨਾਂ ਨੇ ਆਪਣੇ ਅੱਗੇ ਰੱਖਣੀ ਹੈ, ਅੱਗੇ ਆਪਾਂ ਮੋਰਚਾ ਕਿਵੇਂ ਚਲਾਉਣਾ ਹੈ, ਕਿਹੜੀਆਂ ਗੱਲਾਂ ਸਰਕਾਰ ਮੰਨਣ ਨੂੰ ਤਿਆਰ ਹੈ, ਇਹ ਸਾਰੀਆਂ ਗੱਲਾਂ ਪਰਸੋਂ 21 ਤਰੀਕ ਨੂੰ 5 ਵਜੇ ਰੱਖੀਆਂ ਜਾਣੀਆਂ ਨੇ ਸਰਕਾਰ ਵੱਲੋਂ। ਤੇ ਆਪਾਂ ਅੱਗੇ ਫੈਸਲਾ ਕਰਨਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਕਿ ਆਪਾਂ ਅੱਗੇ ਮੋਰਚਾ ਕਿਵੇਂ ਚਲਾਉਣਾ ਹੈ ਤੇ ਉਹ ਸਰਕਾਰ ਕਿਹੜੀ ਗੱਲ ਨਾਲ ਸਹਿਮਤ ਹੁੰਦੀ ਹੈ, ਕਿਹੜੀ ਨਾਲ ਅਸਹਿਮਤ ਨਹੀਂ ਹੁੰਦਾ, ਇਹ ਆਪਾਂ ਗਾਹਾਂ ਤੈਅ ਕਰਨਾ ਆਪਣੇ ਸਾਰਿਆਂ ਨਾਲ ਰਾਇਵਾੜੀ ਕਰਕੇ। ਸੋ ਪਰਸੋਂ 21 ਨੂੰ ਪਹੁੰਚੋ। ਕਿਸਾਨਾਂ ਦੇ ਨਾਲ ਗੱਲਬਾਤ ਕਰਨ ਅਤੇ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਪਹੁੰਚੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਧਾਇਕ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਣਕ ਦੀ ਸਿੱਧੀ ਲਦਾਈ ਰਾਹੀਂ ਬੁਢਲਾਡਾ ਨਜ਼ਦੀਕ ਭਿੱਖੀ ਦਾਣਾ ਮੰਡੀ ਦੇ ਪੱਲੇਦਾਰਾਂ ਹੱਥੋਂ ਕਿਰਤ ਖੋਹ ਕੇ ਕੇਂਦਰ ਸਰਕਾਰ ਨੇ ਤਾਂ ਬੁਰਾ ਕੀਤਾ ਹੀ ਹੈ, ਪਰ ਆਪ ਸਰਕਾਰ ਦਿੱਲੀ ਦਰਬਾਰ ਕੋਲੋਂ ਇਹਨਾਂ ਗਰੀਬਾਂ ਦਾ ਹੱਕ ਵਾਪਸ ਲੈਣ ਦੀ ਥਾਂ ਅੱਜ ਠੱਗ ਤੇ ਚੋਰ ਕੇਜਰੀਵਾਲ ਨੂੰ ਬਚਾਉਣ ਲਈ ਧਰਨੇ ਲਗਾ ਰਹੀ ਹੈ। ਅੱਜ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਪੰਜਾਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ, ਆ ਗਰੀਬ ਲੋਕੀ 2 ਦਿਨ ਪਹਿਲੇ ਮੈਂ ਸਰਦੂਲਗੜ੍ਹ ਦੇ ਜਿਹੜੇ ਮਜ਼ਦੂਰ ਸੀਗੇ, ਪੱਲੇਦਾਰ ਯੂਨੀਅਨ ਸਾਰੀ ਆਈ ਸੀਗੀ, ਮਜ਼ਦੂਰ ਸਾਰੇ ਨਾਲ ਆਏ ਸੀਗੇ ਕਿ ਮੰਡੀਆਂ 'ਚ ਕੰਮ ਡਾਇਰੈਕਟ ਲੋਡਿੰਗ ਕਰਕੇ ਇਹਨਾਂ ਵਿਚਾਰਾ ਮਜ਼ਦੂਰਾਂ ਦਾ ਕੰਮਕਾਜ ਬਿਲਕੁਲ ਖਤਮ ਹੋ ਗਿਆ ਹੈ, ਇਹਨਾਂ ਦੀ ਆਮਦਨ ਬਿਲਕੁਲ ਠੱਪ ਹੋ ਗਈ ਹੈਗੀ ਇਸ ਨੀਤੀ ਕਰਕੇ। ਤੇ ਅੱਜ ਮੈਂ ਇੱਥੇ ਪਹੁੰਚੀ ਹਾਂ ਬੁਢਲਾਡੇ 'ਚ ਤੇ ਆ ਭਿੱਖੀ ਤੋਂ ਵੀ ਸਾਰੇ ਮਜ਼ਦੂਰ ਮੇਰੇ ਕੋਲ ਇਹੀ ਗੁਹਾਰ ਲੈ ਕੇ ਆਏ ਨੇ ਕਿ ਇੱਥੇ ਵੀ ਕਈ ਹਜ਼ਾਰ ਲੋਕਾਂ ਦਾ ਘਰ 'ਚ ਚੁੱਲ੍ਹਾ ਬੰਦ ਹੋ ਗਿਆ ਹੈਗਾ, ਕਿਉਂਕਿ ਇਹ ਮਾੜੀ ਗਰੀਬ ਮਾਰੂ ਨੀਤੀ ਜਿਹੜੀ ਕੇਂਦਰ ਦੇ ਸੂਬੇ ਦੀ ਸਰਕਾਰ ਰਲ ਮਿਲ ਕੇ ਪੰਜਾਬ 'ਚ ਲਾਗੂ ਕਰ ਰਹੇ ਨੇ। ਅੱਜ ਇਹ ਗਰੀਬ ਜਿਹੜੀ ਆਪਣੀ ਮਜ਼ਦੂਰੀ ਕਰਕੇ ਆਪਦਾ ਢਿੱਡ ਭਰਦੇ ਸੀਗੇ, ਅੱਜ ਡਾਇਰੈਕਟ ਲੋਡਿੰਗ ਦੇ ਕਾਰਨ ਇਹਨਾਂ ਦੀ ਰੋਜ਼ੀ ਮਾਰੀ ਗਈ ਹੈ।
ਮੈਂ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਦੀ ਹਾਂ, ਬਹੁਤ ਵੱਡੇ ਇਸ਼ਤਿਹਾਰ ਤੁਸੀਂ ਦਿੰਦੇ ਹੋ ਕਿ ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕਾਂ ਨੂੰ, ਤੁਸੀਂ ਕਹਿੰਦੇ ਹੋ 27,000 ਲੋਕਾਂ ਨੂੰ ਨੌਕਰੀ ਦਿੱਤੀ ਹੈ। ਇਹ ਲੱਖਾਂ ਪਰਿਵਾਰ ਹੈਗੇ ਜਿਨ੍ਹਾਂ ਦੇ ਬੱਚੇ ਭੁੱਖੇ ਸੌਂਦੇ ਨੇ ਕਿਉਂਕਿ ਮਜ਼ਦੂਰੀ ਇਹਨਾਂ ਦੀ ਮਾਰੀ ਗਈ ਹੈ। ਕੀ ਤੁਸੀਂ ਆਪਣੇ ਕੀਮਤੀ ਸਮਾਂ ਤੋਂ ਕੇਜਰੀਵਾਲ ਦੇ ਉੱਥੇ ਜਾ ਕੇ ਧਰਨੇ ਮਾਰਦੇ ਹੋ? ਜਿਹੜੇ ਐਕਸਾਈਜ਼ ਦੇ ਸਕੈਮ 'ਚ ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ, ਤੁਹਾਨੂੰ ਉੱਥੇ ਜਾ ਕੇ ਬੈਠਣ ਦਾ ਤਾਂ ਸਮਾਂ ਹੈਗਾ, ਲੇਕਿਨ ਇਹਨਾਂ ਦੇ ਹੱਕ 'ਚ ਜਾ ਕੇ ਆਵਾਜ਼ ਕੇਂਦਰ 'ਚ ਉਠਾਉਣ ਦਾ ਤੁਹਾਨੂੰ ਸਮਾਂ ਨਹੀਂ ਹੈਗਾ। ਉੱਥੇ ਧਰਨੇ ਮਾਰੀ ਜਾ ਰਹੇ ਹੋ। ਕੇਜਰੀਵਾਲ ਜਿਹਨੇ ਚੋਰੀ ਕੀਤੀ ਹੈ, ਉਹਨਾਂ ਦੇ ਮੰਤਰੀ ਜੇਲ੍ਹਾਂ 'ਚ ਬੰਦ ਨੇ ਤੇ ਆ ਵੀ ਜੇਲ੍ਹਾਂ 'ਚ ਜਾਊਗਾ। ਆਹੀ ਸਕੈਮ ਤੁਸੀਂ ਪੰਜਾਬ ਜਾ ਕੇ ਲੋਕਾਂ ਤੇ ਪੈਸੇ ਖਾਦੇ ਨੇ ਤੇ ਇਹ ਗਰੀਬਾਂ ਦੀ ਤੁਸੀਂ ਮਜ਼ਦੂਰੀ ਮਰਵਾ ਕੇ ਅੱਜ ਇਹਨਾਂ ਨੂੰ ਮਰਵਾਉਣ 'ਚ ਲੱਗੇ ਹੋਏ ਹੋ। ਕੀ ਤੁਸੀਂ ਜਾ ਕੇ ਕੇਂਦਰ 'ਚ ਜਾ ਕੇ ਤੁਸੀਂ ਇਹਨਾਂ ਦਾ ਹੱਕ ਨਹੀਂ ਦਿਲਵਾ ਸਕਦੇ? ਤੇ ਜੇ ਹੱਕ ਨਹੀਂ ਦਿਲਵਾ ਸਕਦੇ ਫਿਰ ਇਹ ਇਸ਼ਤਿਹਾਰਬਾਜ਼ੀ ਬੰਦ ਕਰੋ ਤੇ ਉਹ ਪੈਸੇ ਇਹਨਾਂ ਦੇ ਅਕਾਊਂਟ 'ਚ ਪਾਓ ਜਿਹੜਾ ਇਹਨਾਂ ਦੀ ਮਜ਼ਦੂਰੀ ਮਾਰੀ ਗਈ ਹੈ। ਗੈਂਗਸਟਰ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿੱਚ ਦਿੱਤੀਆਂ ਗਈਆਂ VIP ਸਹੂਲਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤਤਕਾਲੀ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਪੈਸੇ ਦੀ ਦੁਰਵਰਤੋਂ ਕਿਸ ਹੱਦ ਤੱਕ ਕੀਤੀ ਗਈ ਹੈ। ਇਸ ਦੀ ਉਦਾਹਰਣ ਇਸ ਗੱਲ ਤੋਂ ਲਗਾਈ ਜਾ ਸਕਦੀ ਹੈ ਕਿ ਪਹਿਲਾਂ ਤਾਂ ਮੋਸਟ ਵਾਂਟਡ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਤੇ ਫਿਰ ਉਸ ਨੂੰ ਪੰਜਾਬ 'ਚ ਬਚਾਉਣ ਲਈ ਵੱਡੇ ਵਕੀਲਾਂ ਨੂੰ ਇੱਕ ਪੇਸ਼ੀ ਦੇ ਲੱਖਾਂ ਰੁਪਏ ਦਿੱਤੇ ਗਏ। ਕੰਗ ਨੇ ਕਿਹਾ ਕਿ ਇਹ ਨਾ ਸਿਰਫ ਪੁਸ਼ਤਪਨਾਹ ਹੀ ਹੈ ਬਲਕਿ ਇਹ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਿਸ ਹੱਦ ਤੱਕ ਹੋਈ ਆ, ਇਹਦਾ ਇੱਕ ਐਗਜ਼ਾਮਪਲ ਹੈ ਕਿ ਪਹਿਲਾਂ ਤੇ ਮੋਸਟ ਵਾਂਟਡ ਗੈਂਗਸਟਰ ਨੂੰ ਪੰਜਾਬ ਦੀ ਜੇਲ੍ਹ 'ਚ ਰੱਖਿਆ ਜਾਂਦਾ ਹੈ, ਫਿਰ ਉਹਨੂੰ ਡਿਫੈਂਡ ਕਰਨ ਲਈ ਲੱਖਾਂ ਰੁਪਏ ਖਰਚ ਕਰਕੇ ਮਹਿੰਗੇ ਵਕੀਲ ਜਿਹੜੇ ਆ ਮਾਣਯੋਗ ਅਦਾਲਤਾਂ 'ਚ ਖੜੇ ਕੀਤੇ ਜਾਂਦੇ। ਨਾ ਸਿਰਫ ਰਾਜਨੀਤਿਕ ਪੁਸ਼ਤਪਨਾਹੀ ਹੈ ਬਲਕਿ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਦੁਰਵਰਤੋਂ ਵੀ ਹੈ ਔਰ ਇਹ ਪਰੰਪਰਾ ਰਹੀ ਹੈ ਪਿਛਲੇ ਸਾਲਾਂ 'ਚ। ਇਸੇ ਤਰੀਕੇ ਨਾਲ ਗੈਂਗਸਟਰ ਕਲਚਰ ਪ੍ਰਮੋਟ ਹੋਇਆ ਔਰ ਪੈਟਰੋਨੇਜ ਹੋਇਆ ਔਰ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਹੈ ਕਿ ਵਰਦੀਧਾਰੀ ਲੋਕ ਨਸ਼ਿਆਂ ਦੇ ਕਾਰੋਬਾਰ ਨੂੰ ਕਿਸ ਤਰੀਕੇ ਨਾਲ ਪੁਸ਼ਤਪਨਾਹੀ ਕਰਦੇ ਰਹੇ ਔਰ ਮਾਨ ਸਾਹਿਬ ਦੀ ਸਰਕਾਰ ਨੇ ਉਹਦੇ ਤੇ ਵੀ ਐਗਜ਼ਾਮਪਲਰੀ ਐਕਸ਼ਨ ਲਿਆ ਹੈ, ਪਹਿਲਾਂ ਕਦੀ ਨਹੀਂ ਹੋਇਆ। ਔਰ ਜਿਨ੍ਹਾਂ ਲੋਕਾਂ ਨੇ ਪੰਜਾਬ ਦੀਆਂ ਜੇਲ੍ਹਾਂ 'ਚ ਰੱਖ ਕੇ ਗੈਂਗਸਟਰਾਂ ਨੂੰ ਬਚਾਇਆ ਔਰ ਉਹਨਾਂ ਨੂੰ ਕਾਨੂੰਨੀ ਮਦਦ, ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਕਾਨੂੰਨੀ ਮਦਦ ਮੁਹੱਈਆ ਕਰਾਉਣ ਦੀ ਜਿਹੜੀ ਸਾਜ਼ਿਸ਼ ਕੀਤੀ ਆ ਉਹ ਵੀ ਪਰਦਾਫਾਸ਼ ਹੋਈ ਆ ਔਰ ਇਹਨਾਂ ਲੋਕਾਂ ਨੂੰ ਆਉਣ ਵਾਲੇ ਟਾਈਮ 'ਚ ਇਹਦਾ ਹਿਸਾਬ ਕਿਤਾਬ ਵੀ ਜਿਹੜਾ ਆ ਉਹ ਦੇਣਾ ਪਊਗਾ। ਔਰ ਮਾਨ ਸਾਹਿਬ ਦੀ ਸਰਕਾਰ ਕਿਸੇ ਨੂੰ ਬਖਸ਼ਣ ਵਾਲੀ ਨਹੀਂ ਆ। ਸੱਚਾਈ ਜਿਹੜੀ ਇੱਕ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਊਗੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ ਹੈ। ਸੂਰਤ ਦੀ ਸੈਸ਼ਨ ਅਦਾਲਤ ਨੇ ਰਾਹੁਲ ਗਾਂਧੀ ਨੂੰ ਇੱਕ ਮਾਨਹਾਨੀ ਮੁਕੱਦਮੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਮਾਮਲੇ ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਉਹਨਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਹਾਲਾਂਕਿ ਸੈਸ਼ਨ ਕੋਰਟ ਹੇਠਲੀ ਅਦਾਲਤ ਦੇ ਹੁਕਮਾਂ ਵਿਰੁੱਧ ਰਾਹੁਲ ਗਾਂਧੀ ਦੀ ਮੁੱਖ ਪਟੀਸ਼ਨ ਤੇ ਸੁਣਵਾਈ ਜਾਰੀ ਰਹੇਗੀ। 23 ਮਾਰਚ ਨੂੰ ਸੂਰਤ ਦੀ ਸੈਸ਼ਨ ਅਦਾਲਤ ਨੇ ਰਾਹੁਲ ਗਾਂਧੀ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਫੈਸਲੇ ਨੂੰ ਚੁਣੌਤੀ ਦੇਣ ਲਈ 1 ਮਹੀਨੇ ਦਾ ਸਮਾਂ ਵੀ ਦਿੱਤਾ ਸੀ। ਸਾਲ 2019 ਚ ਸੂਰਤ ਦੀ ਸੈਸ਼ਨ ਅਦਾਲਤ ਨੇ ਮੋਦੀ ਸਰਨੇਮ ਨੂੰ ਲੈ ਕੇ ਦਿੱਤੇ ਬਿਆਨ ਤੇ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਖਿਲਾਫ ਉਹਨਾਂ ਨੇ ਅਪੀਲ ਦਾਇਰ ਕੀਤੀ ਸੀ। ਸੈਸ਼ਨ ਕੋਰਟ ਦੇ ਫੈਸਲੇ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਪਿਛਲੇ ਮਹੀਨੇ ਰੱਦ ਕਰ ਦਿੱਤੀ ਗਈ ਸੀ। ਇਹ ਕੇਸ ਭਾਰਤੀ ਦੰਡਾਵਲੀ ਦੀ ਧਾਰਾ 499 ਅਤੇ 500 ਦੇ ਤਹਿਤ ਦਰਜ ਕੀਤਾ ਗਿਆ ਸੀ। ਰਾਹੁਲ ਗਾਂਧੀ ਦੇ ਵਿਵਾਦਿਤ ਬਿਆਨ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਪੁਰਨੇਸ਼ ਮੋਦੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਮਾਮਲੇ 'ਚ ਫੈਸਲਾ ਸੁਣਾਏ ਜਾਣ ਸਮੇਂ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਸੂਰਤ ਜ਼ਿਲ੍ਹਾ ਅਦਾਲਤ ਵਿੱਚ ਮੌਜੂਦ ਸਨ।